ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਵੀਰਵਾਰ ਹੈ, 19 ਅਕਤੂਬਰ ਹੈ, 2023 ਹੈ, 3 ਕੱਤਕ ਨਾਨਕ ਸ਼ਾਹੀ ਸੰਮਤ 555। ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ। ਸ਼ਰਮਾ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਬੈਕ ਟੂ ਬੈਕ, ਜਿਵੇਂ ਕਿਸੇ ODI ਮੈਚ ਦੇ ਵਿੱਚ, ਵਨਡੇ ਮੈਚ ਦੇ ਵਿੱਚ ਜਾਂ ਕਹਿ ਲਓ T20 ਦੇ ਵਿੱਚ ਚੌਕੇ ਛੱਕੇ ਨਹੀਂ ਵੱਜਦੇ, ਆਪਾਂ ਕਹਿੰਦੇ ਕਿ ਲਓ ਜੀ ਇੱਕ ਬਾਉਂਡਰੀ ਹੋਰ, ਇੱਕ ਬਾਉਂਡਰੀ ਹੋਰ। ਉਹ ਇਸ ਤਰੀਕੇ ਦੀ ਬਾਉਂਡਰੀ ਲਗਾਤਾਰ ਸਰਕਾਰ ਦੇ ਵਿਰੁੱਧ ਲਗਾ ਰਹੇ ਨੇ, ਚੌਕੇ ਛੱਕੇ ਲਗਾ ਰਹੇ ਨੇ, ਪਰ ਜਿਸ ਮੁੱਦੇ ਨੂੰ ਉਹ ਛੋਹ ਰਹੇ ਨੇ ਉਸ ਮੁੱਦੇ ਤੇ ਉਹ ਪਿਛਲੇ ਕਈ ਸਾਲਾਂ ਤੋਂ ਐਕਟਿਵ ਨੇ। ਉਹਨਾਂ ਨੇ ਬਕਾਇਦਾ ਅਫਸਰੀ ਛੱਡੀ ਹੈ। ਕੁੰਵਰ ਵਿਜੇ ਪ੍ਰਤਾਪ ਦੇ ਇਸ ਤਾਜ਼ਾ ਹਮਲੇ ਨੂੰ, ਭਗਵੰਤ ਮਾਨ ਦੀ ਸਰਕਾਰ ਤੇ ਹਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪ੍ਰਵੀਨ ਜੀ, ਕੁੰਵਰ ਵਿਜੇ ਪ੍ਰਤਾਪ ਉਸ ਟੀਮ ਦਾ ਹਿੱਸਾ ਸੀ, ਉਸ ਸਿੱਟ ਦਾ ਹਿੱਸਾ ਸੀ ਜਿਸ ਟੀਮ ਨੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ, ਬਹਿਬਲ ਕਲਾਂ ਬਰਗਾੜੀ ਮਾਮਲਿਆਂ ਦੇ ਵਿੱਚ ਇਨਸਾਫ ਦਿਵਾਉਣਾ ਸੀ ਜੀ। ਸੋ ਉਸ ਹਵਾਲੇ ਨਾਲ ਸਿੱਟ ਦੇ ਮੁਖੀ ਤੋਂ ਲਾਂਭੇ ਹੋ ਕੇ ਵੀ ਇੱਕ ਮੈਂਬਰ ਹੋਣ ਦੇ ਨਾਤੇ ਵੀ ਕੁੰਵਰ ਵਿਜੇ ਪ੍ਰਤਾਪ ਨੇ ਜਿਵੇਂ ਫਰੰਟ ਤੇ ਆ ਕੇ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਆਪਣੀਆਂ ਰਿਪੋਰਟਾਂ ਦੇ ਹਵਾਲੇ ਨਾਲ ਕਈਆਂ ਨੂੰ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਆਸ ਜਾਗੀ ਕਿ ਸ਼ਾਇਦ ਜਲਦ ਸਾਨੂੰ ਇਨਸਾਫ ਮਿਲੂਗਾ ਇਸ ਮਾਮਲਿਆਂ 'ਚ ਤੇ ਇਹ ਇੱਕ ਲੀਕ ਖਿੱਚੀ ਜਾਊਗੀ ਤੇ ਜਿਹੜਾ ਇਤਿਹਾਸ ਸਿਰਜਿਆ ਜਾਊਗਾ ਕਿ ਹਾਂ, ਬੇਅਦਬੀ ਕਾਂਡ ਕਰਨ ਵਾਲੇ ਦੋਸ਼ੀ, ਚਾਹੇ ਉਹ ਸੱਤਾਧਾਰੀ ਧਿਰਾਂ ਨਾਲ ਸੰਬੰਧਿਤ ਸੀ, ਚਾਹੇ ਉਹ ਕਿਸੇ ਰਾਜਨੀਤਿਕ ਧਿਰਾਂ ਨਾਲ ਸੰਬੰਧਿਤ ਸੀ, ਚਾਹੇ ਉਹ ਵੱਡੀ ਪਹੁੰਚ ਨਾਲ, ਸਮਰੱਥਾ ਨਾਲ ਸੰਬੰਧਿਤ ਸੀ, ਚਾਹੇ ਉਹ ਪ੍ਰਸ਼ਾਸਨਿਕ ਧਿਰਾਂ ਨਾਲ ਸੰਬੰਧਿਤ ਸੀ, ਉਹ ਸਲਾਖਾਂ ਪਿੱਛੇ ਹੋਣਗੇ ਤੇ ਜਿਹੜੇ ਉਹਨਾਂ ਦੇ ਕਿਹਾਂ ਤੇ ਜਿਨ੍ਹਾਂ ਨੇ ਕਾਰੇ ਕੀਤੇ ਉਹ ਜਲਦ ਹੀ ਅੰਦਰ ਹੋਣਗੇ। ਸੋ ਬੜੀਆਂ ਨਾਮ ਸਾਹਮਣੇ ਆਉਣ ਲੱਗੇ, ਬੜੇ ਧਿਰਾਂ ਦੇ ਨਾਮ ਸਾਹਮਣੇ ਆਉਣ ਲੱਗੇ ਜੀ, ਕਿਹਦੇ ਨਾਲ ਸਰਸੇ ਦਾ ਨਾਂ ਜੁੜਦਾ ਜੀ, ਡੇਰੇ ਦਾ ਨਾਂ ਜੁੜਦਾ ਜੀ, ਆਹ ਜੁੜਦਾ ਜੀ, ਪਰ ਉਹ ਕਹਾਣੀ ਤਣ ਪੱਤਣ ਨਹੀਂ ਲੱਗੀ। ਸੋ ਸਵਾਲ ਇਹ ਹੈ ਕਿ ਫੈਸਲਾ ਅਦਾਲਤ ਨੇ ਕਰਨਾ, ਤੱਥ ਇਹਨਾਂ ਲੋਕਾਂ ਨੇ ਰੱਖਣੇ ਸੀ। ਕੀ ਇਹ ਤੱਥ ਰੱਖਣ 'ਚ ਕਾਮਯਾਬ ਨਹੀਂ ਹੋਏ ਜਾਂ ਉਹਦੇ ਰਾਹ 'ਚ ਕੋਈ ਰੀਕਾ ਡਾਉਂਦਾ ਰਿਹਾ? ਉਸ ਸਮੇਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਇਹ ਲੱਗਿਆ ਕਿ ਉਸ ਸਮੇਂ ਦੀਆਂ ਸਰਕਾਰਾਂ, ਖਾਸ ਕਰ ਕਾਂਗਰਸ ਸਰਕਾਰ, ਇਸ ਵਾਅਦੇ ਨਾਲ ਆਈ ਕਿ ਅਸੀਂ ਇਨਸਾਫ ਦਿਵਾਵਾਂਗੇ, ਅਸੀਂ ਦੋਸ਼ੀਆਂ ਨੂੰ ਅੰਦਰ ਦੇਵਾਂਗੇ। ਪਰ ਕੁੰਵਰ ਵਿਜੇ ਪ੍ਰਤਾਪ ਨੂੰ ਕਿਤੇ ਇਹ ਮਹਿਸੂਸ ਹੋਇਆ ਕਿ ਸ਼ਾਇਦ ਉਸ ਸਮੇਂ ਦੀ ਸਰਕਾਰ ਇਨਸਾਫ ਦਿਵਾਉਣ ਦੀ ਥਾਂ ਇਸ ਮਾਮਲੇ ਨੂੰ ਲਟਕਾਉਣਾ ਚਾਹੁੰਦੀ ਹੈ ਜਾਂ ਕੋਈ ਹੋਰ ਮੋੜ ਦੇਣਾ ਚਾਹੁੰਦੀ ਹੈ। ਤੇ ਕੁੰਵਰ ਵਿਜੇ ਪ੍ਰਤਾਪ ਦੇ ਹਵਾਲੇ ਨਾਲ ਜੇਕਰ ਸਮਝ ਨਾ ਆਵੇ ਤਾਂ ਉਹ ਕਹਿੰਦੇ ਜੀ, ਮੈਂ ਇਸ ਲਈ ਦੁਖੀ ਹੋ ਕੇ ਭਗਵੰਤ ਮਾਨ ਔਰ ਕੇਜਰੀਵਾਲ ਤੇ ਭਰੋਸਾ ਕੀਤਾ ਕਿ ਇਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਆਪਾਂ ਇਨਸਾਫ ਦੇਵਾਂਗੇ, ਆਪਾਂ ਤੇਰੀ ਵਾਲੀ ਰਿਪੋਰਟ ਲਾਗੂ ਕਰਾਂਗੇ, ਆਪਾਂ ਸਰਕਾਰ ਆਉਂਦਿਆਂ ਹੀ ਐਕਸ਼ਨ ਲਵਾਂਗੇ। ਤੇ ਕਹਿੰਦਾ ਜੀ, ਮੈਂ ਇਹਨਾਂ ਦਾ ਭਰੋਸਾ ਕਰਕੇ ਆਪਣਾ ਅਹੁਦਾ ਛੱਡ, ਸਾਰਾ ਕੁਝ ਛੱਡ, ਰਾਜਨੀਤੀ 'ਚ ਆ ਗਿਆ। ਤੇ ਕਹਿੰਦਾ ਕਿ ਗਵਾਹ ਹੁਣ ਸਿੱਟ ਜਿਹੜੀ ਹੁਣ ਸਿੱਟ ਕੰਮ ਕਰ ਰਹੀ ਹੈ, ਕਹਿੰਦੇ ਜੀ ਉਹ ਸਿੱਟ ਦੇ ਕਹਿਆਂ ਤੇ ਗਵਾਹ ਜਦ ਕੇ ਮੁੱਕਰ ਰਹੇ ਨੇ ਜੀ। ਤੇ ਪੁਲਿਸ ਦੇ ਗ੍ਰਹਿ ਮੰਤਰੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ, ਪੁਲਿਸ ਦੇ ਮੁਖੀ ਮੁੱਖ ਮੰਤਰੀ ਸਾਹਿਬ ਨੇ। ਤੇ ਕਹਿੰਦੇ ਸਿੱਟ ਦੇ ਹਵਾਲੇ ਨਾਲ ਗਵਾਹਾਂ ਦਾ ਮੁੱਕਰਨਾ ਤੇ ਕੇਸ ਨੂੰ ਕਮਜ਼ੋਰ ਕਰਨਾ ਤੇ ਮੇਰੇ ਤੋਂ ਕਹਿੰਦੇ ਦੇਖ ਨਹੀਂ ਹੁੰਦਾ, ਮੈਂ ਆਪਣੀ ਨਿੱਜੀ ਵਕੀਲ ਲੈ ਕੇ ਪੈਰਵੀ ਕਰ ਰਿਹਾ ਕਹਿੰਦੇ। ਸੋ ਉਹਨਾਂ ਦਾ ਇਹ ਹਵਾਲਾ ਇੱਕ ਵੱਡਾ ਸਵਾਲ। ਉਹਨਾਂ ਨੇ ਇੱਕ ਵੀਡੀਓ ਵੀ ਦਿਖਾਈ ਜੀ। ਇਹ ਵੀਡੀਓ ਕਹਿੰਦੇ ਜੀ ਦੇਖੋ ਕਿ ਕੁੰਵਰ ਵਿਜੇ ਪ੍ਰਤਾਪ ਤੇ ਕਦੇ ਭਰੋਸਾ ਦਿਖਾਉਂਦੇ ਸੀ, ਕਦੇ ਉਹਦੇ ਹੱਕ 'ਚ ਬੋਲਦੇ ਸੀ, ਕਦੇ ਉਹਦੇ ਲਈ ਕਹਿੰਦੇ ਸੀ ਕਿ ਅਸੀਂ ਸਾਰਾ ਕੁਝ ਕਰਨ ਲਈ ਤਿਆਰ ਹਾਂ, ਤੇ ਅੱਜ ਕਹਿੰਦੇ ਮੈਂ ਮਾੜਾ ਹੋ ਗਿਆ। ਤੇ ਇਸੇ ਤਰ੍ਹਾਂ ਦੀ ਵੀਡੀਓ ਸੁਖਪਾਲ ਖਹਿਰਾ ਦੇ ਮਾਮਲੇ 'ਚ ਵੀ ਚੱਲੀਆਂ ਸੀ ਕਿ ਦੇਖੋ ਜੀ, ਪਹਿਲਾਂ ਸੁਖਪਾਲ ਖਹਿਰਾ ਚੰਗਾ ਸੀ, ਹੁਣ ਉਸੇ ਕੇਸ 'ਚ ਸੁਖਪਾਲ ਖਹਿਰਾ ਮਾੜਾ ਹੋ ਗਿਆ। ਸੋ ਰਾਜਨੀਤੀ ਕਿਵੇਂ ਰੰਗ ਵਟਾਉਂਦੀ ਆ, ਉਹਦਾ ਇਹ ਰੂਪ ਰੰਗ ਇੱਕ ਪਹਿਲੂ ਤੇ ਸਾਹਮਣੇ ਆ ਰਿਹਾ।
ਪਰ ਕੁਬਰ ਵਿਜੇ ਪ੍ਰਤਾਪ ਹੋਰਾਂ ਦੇ ਹਵਾਲੇ ਨਾਲ ਇੱਕ ਹੋਰ ਪਹਿਲੂ ਵੀ ਉੱਭਰ ਰਿਹਾ। ਜੀ ਉਹ ਪਹਿਲੂ ਉੱਭਰ ਰਿਹਾ, ਸ਼ਿਕਾਇਤਕਰਤਾ ਧਿਰ, ਪੀੜਤ ਧਿਰ, ਧਰਨਾ ਬਹਿਬਲ ਕਲਾਂ ਬਰਗਾੜੀ ਮੋਰਚੇ ਵਾਲੀ ਧਿਰ, ਉਸ ਪਰਿਵਾਰ ਵੱਲੋਂ ਕੁਬਰ ਵਿਜੇ ਪ੍ਰਤਾਪ ਤੇ ਵੀ ਸਵਾਲੀਆ ਨਿਸ਼ਾਨ ਲਾਏ ਗਏ ਕਿ ਕਹਿੰਦੇ ਜੀ ਕੁਬਰ ਵਿਜੇ ਪ੍ਰਤਾਪ ਨੇ ਇੱਕ ਸਿਆਸੀ ਖੇਡ ਰਚੀ ਜੀ। ਕਹਿੰਦੇ ਜੀ ਉਹਨੇ ਜਿਹਨੂੰ ਤਾਂ ਮੁਜਰਮ ਬਣਾ ਕੇ ਪੇਸ਼ ਕਰਨਾ ਸੀ ਉਹਨੂੰ ਗਵਾਹ ਬਣਾ ਕੇ ਪੇਸ਼ ਕਰਤਾ, ਜਿਹਨੂੰ ਗਵਾਹ ਬਣਾਉਣਾ ਸੀ ਉਹਨੂੰ ਮੁਜਰਮ ਬਣਾ ਕੇ ਪੇਸ਼ ਕਰਤਾ। ਉਹਨਾਂ ਨੇ ਅਦਾਲਤ ਦਾ ਬੂਹਾ ਖੜਕਾਇਆ। ਉਹ ਕਹਿੰਦੇ ਕੁਬਰ ਵਿਜੇ ਪ੍ਰਤਾਪ ਸਾਰੀ ਖੇਡ ਖਰਾਬ ਕਰ ਰਿਹਾ ਜੀ। ਦੇਖੋ, ਪੀੜਤ ਧਿਰ ਪੀੜਤ ਹੁੰਦੀ ਆ ਜੀ ਜੀ, ਉਸ ਨੂੰ ਇਨਸਾਫ ਦੇ ਆਸ ਲਈ ਪਤਾ ਨਹੀਂ ਕੀ ਕੁਝ ਸਹਿਣਾ ਪੈਂਦਾ। ਆਪਾਂ 84 ਵਾਲਾ ਇਤਿਹਾਸ ਸਾਡੇ ਸਾਹਮਣੇ ਪਿਆ, ਬਿਲਕੁਲ ਦਿੱਲੀ ਦੇ ਸਿੱਖ ਕਤਲੇਆਮ ਦਾ ਇਤਿਹਾਸ ਸਾਡੇ ਸਾਹਮਣੇ ਪਿਆ। ਉਲਟਾ ਪੀੜਤ ਧਿਰ ਇਨਸਾਫ ਦੀ ਉਮੀਦ ਦੇ ਵਿੱਚ ਹੋਰ ਪੀੜਤ ਹੋ ਜਾਂਦੀ ਹੈ। ਹਾਂਜੀ ਹਾਂਜੀ, ਤਰ੍ਹਾਂ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ। ਸਾਡੇ ਸਿਸਟਮ ਦੀ ਨਾਕਾਮੀ ਆ, ਇਹ ਨਲਾਇਕੀ ਆ। ਤੇ ਉਸੇ ਤਰ੍ਹਾਂ ਕਿਸੇ ਸਮੇਂ ਕੁਬਰ ਵਿਜੇ ਪ੍ਰਤਾਪ ਨੂੰ ਵੱਡੀ ਸਟੇਜ ਮਿਲਦੀ ਸੀ ਉੱਥੇ। ਉਸੇ ਧਰਨੇ ਦੇ ਵਿੱਚ ਜਾ ਕੇ ਲੋਕਾਂ ਨੂੰ ਲੱਗਦਾ ਸੀ ਕਿ ਜਿਹੜਾ ਸੱਚ ਸਾਡਾ ਸਪੀਕਰ ਕੁਲਤਾਰ ਸੰਧਵਾ ਨਹੀਂ ਬੋਲ ਕੇ ਆ, ਉਹ ਕੁਬਰ ਵਿਜੇ ਪ੍ਰਤਾਪ ਬੋਲਿਆ ਸਰਕਾਰ ਹੁੰਦਿਆਂ ਵੀ। ਪਰ ਅੱਜ ਜਦੋਂ ਕਿਸੇ ਪਾਸਿਓਂ ਇਨਸਾਫ ਨਾ ਮਿਲੇ ਤੇ ਜੇਕਰ ਸਾਰੀਆਂ ਧਿਰਾਂ ਇਸ ਤਰ੍ਹਾਂ ਹੋ ਜਾਣ ਤਾਂ ਸ਼ੰਕੇ ਸ਼ੋਭੇ ਵੱਧਦੇ ਨੇ। ਕੀ ਇਹ ਸ਼ੰਕੇ ਸ਼ੋਭਿਆਂ ਚੋਂ ਜਨਮੀ ਕਹਾਣੀ ਆ ਜਾਂ ਸੱਚਮੁੱਚ ਉਹਨਾਂ ਨੂੰ ਕੁਬਰ ਵਿਜੇ ਪ੍ਰਤਾਪ ਦੇ ਹਵਾਲੇ ਨਾਲ ਕੋਈ ਤੱਥ ਸਾਹਮਣੇ ਆਏ ਨੇ? ਸੋ ਇਹ ਵੀ ਫੈਸਲਾ ਜੇ ਅਦਾਲਤ ਚ ਹੋਣਾ। ਹੁਣ ਸਵਾਲ ਇਹੀ ਆ ਕਿ ਕੀ ਕੁਬਰ ਵਿਜੇ ਪ੍ਰਤਾਪ ਨਾਲ ਰਾਜਨੀਤੀ ਹੋ ਰਹੀ ਹੈ ਕਿ ਕੁਬਰ ਵਿਜੇ ਪ੍ਰਤਾਪ ਸਾਡੇ ਨਾਲ ਰਾਜਨੀਤੀ ਕਰ ਰਿਹਾ? ਜੀ ਜੀ, ਪ੍ਰਵੀਨ ਜੀ, ਵੈਸੇ ਤਾਂ ਕੁਬਰ ਵਿਜੇ ਪ੍ਰਤਾਪ ਕਹਿੰਦੇ ਸੀਗੇ ਕਿ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨੇ ਤੇ ਇਹਨੂੰ ਮੰਤਰੀ ਬਣਾਵਾਂਗੇ। ਕੀ ਇਹ ਰੋਸਾ ਕੁਬਰ ਵਿਜੇ ਪ੍ਰਤਾਪ ਦਾ? ਕੀ ਇਹ ਤੰਜ ਕੁਬਰ ਵਿਜੇ ਪ੍ਰਤਾਪ ਦੇ? ਕੀ ਇਹ ਵੀਡੀਓ, ਇਹ ਖੁਲਾਸੇ ਕੁਬਰ ਵਿਜੇ ਪ੍ਰਤਾਪ ਦੇ ਬੇਅਦਬੀ ਕਾਂਡ ਨੂੰ ਲੈ ਕੇ ਨੇ ਜਾਂ ਮੰਤਰੀ ਨਾ ਬਣਨ ਦੇ ਰੋਸੇ ਵਜੋਂ ਨੇ? ਇਸ ਪਹਿਲੂ ਦੇ ਉੱਤੇ ਵੀ ਗੌਰ ਕਰਨੀ ਬਣਦੀ ਹੈ। ਦੂਸਰਾ ਪੱਖ, ਉਹ ਕਹਿੰਦੇ ਜੀ ਮੈਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ, ਮੈਂ ਭਰੋਸਾ ਕਰ ਲਿਆ ਇਹਨਾਂ ਤੇ। ਠੀਕ ਹੈ, ਕੀ ਭਰੋਸਾ ਕਰ ਲਿਆ? ਜੇ ਭਰੋਸਾ ਕਰਨਾ ਸੀ ਤਾਂ ਭਰੋਸਾ ਇਹ ਲੈਣਾ ਸੀ ਕਿ ਠੀਕ ਹੈ ਜੀ, ਤੁਹਾਡੀ ਸਰਕਾਰ ਜੇ ਬਣਦੀ ਆ ਤਾਂ ਸਿੱਟ ਦੀਆਂ ਚਾਬੀਆਂ ਮੇਰੇ ਹੱਥ ਫੜਾਇਓ। ਸਿੱਟ ਦੀ ਅਗਵਾਈ ਮੈਂ ਕਰੂੰਗਾ। ਅਫਸਰੀ ਕਿਉਂ ਛੱਡੀ? ਅਫਸਰੀ ਦਾ ਤੁਸੀਂ ਐਮਐਲਏ ਬਣਨ ਲਈ ਛੱਡੀ ਨਾ, ਇਨਸਾਫ ਦੇਣ ਲਈ ਥੋੜਾ ਛੱਡੀ। ਇਨਸਾਫ ਦਿਵਾਉਣਾ ਹੁੰਦਾ ਤੁਹਾਡੇ ਕੋਲ ਜਿਹੜੇ ਸੰਵਿਧਾਨਕ ਅਹੁਦੇ ਸੀ, ਜਿਹੜੇ ਵਿਧਾਨਕ ਅਹੁਦੇ ਸੀ, ਤੁਸੀਂ ਜਿਹੜੇ ਪ੍ਰਸ਼ਾਸਨਿਕ ਅਹੁਦੇ ਤੇ ਸੀ, ਉਹਦੇ ਤੇ ਰਹਿ ਕੇ ਵੱਡਾ ਕੰਮ ਕਰ ਸਕਦੇ ਸੀ। ਇਸੇ ਐਕਸ਼ਨ 'ਚ ਕੰਮ ਕਰਨਾ ਹੁੰਦਾ। ਤੁਸੀਂ ਕੇਜਰੀਵਾਲ ਤੋਂ, ਭਗਵੰਤ ਮਾਨ ਤੋਂ ਫਿਰ ਇਹ ਭਰੋਸਾ ਲੈਂਦੇ ਨਾ ਕਿ ਹੁਣ ਤਾਂ ਮੈਂ ਸਿੱਟ ਦਾ ਮੈਂਬਰ ਹਾਂ, ਤੁਸੀਂ ਮੈਨੂੰ ਸਿੱਟ ਦਾ ਮੁਖੀ ਬਣਾ ਦਿਓ ਜੀ, ਮੇਰੇ ਹੱਥ ਫੜਾ ਦਿਓ, ਮੈਂ ਇਨਸਾਫ ਦਿਵਾਉਂਗਾ। ਪਰ ਤੁਸੀਂ ਤਾਂ ਐਮਐਲਏ ਦਾ ਸੌਦਾ ਕਰਨ ਗਏ ਸੀ ਨਾ ਉਹਨਾਂ ਨਾਲ। ਅੱਗੇ ਤੁਹਾਨੂੰ ਮੰਤਰੀ ਦਾ ਵਾਅਦਾ ਸੀ ਨਾ ਤੁਹਾਡੇ ਨਾਲ ਤਾਂ। ਜੀ ਜੀ ਜੀ, ਪੰਜਾਬ ਨੂੰ ਇਹ ਲੱਗਦਾ ਸੀ ਕਿ ਨਹੀਂ, ਕੁਬਰ ਵਿਜੇ ਪ੍ਰਤਾਪ ਇਨਸਾਫ ਦਿਵਾਉਣਗੇ ਤੇ ਪੰਜਾਬ ਨੇ ਇਸੇ ਆਸ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਚੁਣਿਆ, ਇਸੇ ਆਸ ਨਾਲ ਤੁਹਾਨੂੰ ਐਮਐਲਏ ਚੁਣਿਆ ਕਿ ਤੁਸੀਂ ਠੀਕ ਹੈ, ਹੋ ਸਕਦਾ ਸੰਵਿਧਾਨਕ ਅਹੁਦੇ ਤੇ ਆ ਕੇ ਵੱਡਾ ਕੋਈ ਕਾਰਮਾ ਕਰ ਦਿਖਾਓ। ਪਰ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ, ਜੇ ਤੁਹਾਨੂੰ ਸਰਕਾਰ ਰੋਕ ਰਹੀ ਆ ਤਾਂ ਹੁਣ ਖੁੱਲ ਕੇ ਮੈਦਾਨ 'ਚ ਆ ਜਾਣਾ ਚਾਹੀਦਾ, ਕਿਉਂਕਿ ਕੁਬਰ ਵਿਜੇ ਪ੍ਰਤਾਪ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਤੇ ਕਾਰਸ਼ੈਲੀ ਤੇ ਉਂਗਲੀ ਤਾਂ ਧਰ ਰਹੇ ਨੇ। ਪਰ ਉਹ ਸਵਾਲ ਅਜੇ ਵੀ ਸ਼ੰਕੇ ਸ਼ੋਭੇ ਖੜੇ ਕਰਦੇ, ਜਿਹੜੇ ਖਾਸ ਕਰਕੇ ਪੀੜਤ ਧਿਰ ਵੱਲੋਂ ਜਿਵੇਂ ਅਦਾਲਤ ਦਾ ਬੂਹਾ ਖੜਕਾਏਗਾ ਕਿ ਕੀ ਇਹ ਉਂਗਲ ਧਰਨ ਦਾ ਕਾਰਨ ਸਿਰਫ ਆਪਣੀ ਕੁਰਸੀ ਹੈ ਜਾਂ ਪੰਜਾਬ ਦੇ ਵਿੱਚ ਹੋਏ ਬੇਅਦਬੀ ਮਾਮਲੇ ਦੇ ਇਨਸਾਫ ਦੀ ਪੀੜ ਹੈ? ਇਹ ਪੱਖ ਵੀ ਅਜੇ ਸਪਸ਼ਟ ਨਹੀਂ। ਪਰ ਕੁਬਰ ਵਿਜੇ ਪ੍ਰਤਾਪ ਦੇ ਹੱਕ 'ਚ ਵਿਰੋਧੀ ਦਲ ਅੱਜ ਖੁੱਲ ਕੇ ਬੋਲ ਰਹੇ ਨੇ, ਪੀੜਤ ਧਿਰਾਂ ਅੱਜ ਖੁੱਲ ਕੇ ਬੋਲ ਰਹੀਆਂ ਨੇ, ਉਹ ਲਗਾਤਾਰ ਉਹਨਾਂ ਨਾਲ ਖੜੀਆਂ ਨੇ। ਸੋ ਇਹ ਇੱਕ ਵੱਡਾ ਵਰਤਾਰਾ। ਸੋ ਦੇਖਦੇ ਆ ਇਹ ਪਹਿਲੂ ਕਿੱਧਰ ਨੂੰ ਜਾਊਗਾ। ਜੀ ਜੀ ਜੀ, ਤੇ ਸ਼ਰਮਾ ਜੀ, ਇੱਕ ਇਹ ਵੀ ਪਹਿਲੂ ਆ ਨਾ ਕਿ ਜਦੋਂ ਕੁਬਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਕੀਤਾ ਗਿਆ, ਉਦੋਂ ਮੇਰੇ ਖਿਆਲ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਗ੍ਰਹਿ ਮੰਤਰੀ ਵੀ ਉਹੀ ਸੀਗੇ। ਤੇ ਜਦੋਂ ਉਹ ਭਗਵੰਤ ਮਾਨ ਕਹਿੰਦੇ ਨੇ ਕਿ ਜਦੋਂ ਅਸੀਂ ਇਹ ਇਨਸਾਫ ਨਹੀਂ ਦਿੰਦੇ ਜੀ, ਇਹ ਐਂ ਨਹੀਂ ਕਰਦੇ, ਅੱਜ ਮੁੱਖ ਮੰਤਰੀ ਵੀ ਭਗਵੰਤ ਮਾਨ ਨੇ ਤੇ ਗ੍ਰਹਿ ਮੰਤਰੀ ਵੀ ਭਗਵੰਤ ਮਾਨ, ਤੇ ਸਵਾਲ ਵੀ ਭਗਵੰਤ ਮਾਨ ਤੇ ਖੜੇ ਹੋ ਰਹੇ ਨੇ। ਸੋ ਇਸੇ ਕਰਕੇ ਕਹਿੰਦੇ ਨੇ ਸੱਤਾ ਬਦਲੀ ਹੈ ਤੇ ਹੋਰ ਕੁਛ ਕੰਮਕਾਰ ਕਰਨ ਦਾ ਤਰੀਕਾ ਜਿਹੜਾ ਉਹ ਸਰਕਾਰਾਂ ਦਾ ਹਾਲੇ ਤੱਕ ਕੋਈ ਬਦਲਿਆ ਮਹਿਸੂਸ ਨਹੀਂ ਹੁੰਦਾ ਜੀ। ਤੇ ਅਗਲੀ ਗੱਲ ਕਰੀਏ ਗਵਰਨਰ ਸਾਹਿਬ ਦੀ। ਗਵਰਨਰ ਨੇ ਹੁਣ ਕਹਿੰਦੇ ਰਾਸ਼ਟਰਪਤੀ ਦਾ ਸਹਾਰਾ ਲੈ ਕੇ ਕੋਈ ਚਿੱਠੀ ਲਿਖ ਦਿੱਤੀ ਹੈ ਤੇ ਚਿੱਠੀ ਦੀ ਜਿਹੜੀ ਇਬਾਰਤ ਹੈ ਜਾਂ ਚਿੱਠੀ ਜਿਹੜੇ ਲਹਿਜੇ 'ਚ ਲਿਖੀ ਗਈ ਹੈ, ਉਹ ਲਹਿਜਾ ਕਹਿੰਦੇ ਧਮਕੀ ਭਰਿਆ। ਪ੍ਰਵੀਨ ਜੀ,
ਮਤਲਬ ਕਿ ਜਿਵੇਂ ਰਾਜਪਾਲ ਪੰਜਾਬ ਨੇ ਇਸੇ ਲਈ ਰੱਖਿਆ ਹੋਵੇ ਕਿ ਤੂੰ ਹਰ ਕੰਮ 'ਚ ਨੁਕਸੇ ਕੱਢਣੇ ਆ। ਹਾਂਜੀ। ਮਤਲਬ ਹਰ ਗੱਲ ਦੇ ਉੱਤੇ ਸਵਾਲ ਕਿ ਸੱਚਮੁੱਚ ਸਰਕਾਰ ਕਾਨੂੰਨ ਤੋਂ, ਦਾਇਰੇ ਤੋਂ ਸਾਰਾ ਕੁਝ ਬਾਹਰ ਜਾ ਕੇ ਕਰ ਰਹੀ ਹੈ। ਖਾਸ ਕਰ ਵਿਧਾਨ ਸਭਾ ਸੈਸ਼ਨ ਦੇ ਹਵਾਲੇ ਨਾਲ ਇਹ ਚਰਚਾ ਕਾਨੂੰਨੀ ਮਾਹਿਰਾਂ ਵੱਲੋਂ ਵੀ ਵਿਧਾਨ ਸਭਾ ਦੀ ਜਿਹੜੇ ਨਿਯਮਾਵਲੀ ਨੂੰ ਸਮਝਦੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਉਹ ਕਹਿੰਦੇ ਕਿ ਅੱਜ ਨਹੀਂ ਤਾਂ ਕੱਲ ਨੂੰ ਤਾਂ ਤੁਹਾਨੂੰ ਸੈਸ਼ਨ ਉਠਾਉਣਾ ਹੀ ਪੈਣਾ। ਅਗਲੇ ਸਾਲ ਦੇ ਬਜਟ ਸੈਸ਼ਨ ਤੋਂ ਪਹਿਲਾਂ ਤਾਂ ਇਹ ਬਜਟ ਸੈਸ਼ਨ ਮੁਕੰਮਲ ਕਰਨਾ ਹੀ ਪੈਣਾ ਕਿ ਫਿਰ ਵੀ ਤਾਂ ਮਨਜ਼ੂਰੀ ਲੈਣ ਜਾਓਗੇ। ਸੋ ਇਸ ਲਈ ਪਰ ਰਾਜਪਾਲ ਦੀ ਇਹ ਕਿੜ, ਰਾਜਪਾਲ ਦੀ ਇਹ ਚਿੜ, ਰਾਜਪਾਲ ਦਾ ਇਹ ਅੰਦਾਜ਼ ਕਿੰਨਿਆਂ ਤਰ੍ਹਾਂ ਦੇ ਸ਼ੌਂਕੇ ਛੱਬੇ ਪੈਦਾ ਕਰਦਾ ਕਿ ਭਾਈ ਰਾਜਪਾਲ ਪੰਜਾਬ ਦਾ ਰਾਜਪਾਲ ਹੈ, ਤੂੰ ਵਿਰੋਧੀ ਧਿਰ ਦਾ ਲੀਡਰ ਨਹੀਂ ਹੈ। ਤੇਰੇ ਕੰਮ 'ਚ, ਤੇਰੀ ਸ਼ੈਲੀ 'ਚ, ਤੇਰੇ ਸਵਾਲ 'ਚ, ਤੇਰੇ ਅੰਦਾਜ਼ 'ਚ ਰਾਜਪਾਲ ਵਾਲਾ ਅਹੁਦਾ ਝਲਕਣਾ ਚਾਹੀਦਾ ਹੈ, ਨਾ ਕਿ ਵਿਰੋਧੀ ਧਿਰ ਵਾਲਾ ਲੀਡਰ ਵਾਲਾ ਲੈਵਲ। ਤੇ ਪਰ ਤੁਸੀਂ ਉਹ ਤੋਂ ਵੀ ਥੱਲੇ ਹੋ। ਜੀ ਜੀ। ਮੈਨੂੰ ਪੁੱਛਿਆ ਨਹੀਂ ਜੀ, ਮੈਨੂੰ ਦੱਸਿਆ ਨਹੀਂ ਜੀ, ਮੈਨੂੰ ਬੁਲਾਇਆ ਨਹੀਂ ਜੀ, ਮੈਨੂੰ ਕੀਤਾ ਨਹੀਂ ਜੀ, ਮੈਂ ਕਾਰਵਾਈ ਕਰੂੰ ਜੀ, ਮੈਂ ਕੋਰਟ ਜਾਊਂ ਜੀ, ਹੁਣ ਮੈਂ ਰਾਸ਼ਟਰਪਤੀ ਕੋਲ ਜਾਊਂ ਜੀ। ਹੁਣ ਚਿੱਠੀ ਲਿਖੀ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਕਿ ਮੇਰੇ ਤੋਂ ਫਿਰ ਮਨਜ਼ੂਰੀ ਲਈ। ਅਗਲੇ ਕਹਿੰਦੇ ਸਾਡੇ ਕੋਲ ਨੁਕਤਾ ਹੈ ਕਿ ਅਸੀਂ ਤਾਂ ਆਪਣਾ ਸੈਸ਼ਨ ਨਹੀਂ ਚੱਕਿਆ, ਨਵਾਂ ਸੈਸ਼ਨ ਬੁਲਾਵਾਂਗੇ ਤਾਂ ਮਨਜ਼ੂਰੀ ਲਵਾਂਗੇ। ਜਦੋਂ ਕਿ ਇਹ ਸਰਕਾਰ ਲਈ ਵੀ ਸਵਾਲ ਵੱਡਾ ਖੜਾ ਹੋਣਾ ਹੈ ਕਿ ਤੁਸੀਂ ਬਜਟ ਸੈਸ਼ਨ ਦੀਆਂ 3-4 ਬੈਠਕਾਂ ਤਾਂ ਅੱਗੇ ਕਰ ਲੀਆਂ, ਪਰ ਤੁਹਾਡਾ ਮਾਨਸੂਨ ਸੈਸ਼ਨ ਕਿੱਥੇ ਗਿਆ, ਤੁਹਾਡਾ ਸਰਦ ਰੁੱਤ ਸੈਸ਼ਨ ਕਿੱਥੇ ਗਿਆ? ਇਹ ਤਾਂ ਬਜਟ ਸੈਸ਼ਨ ਹੀ ਮੰਨਿਆ ਜਾਊਗਾ ਨਾ, ਇੱਕੋ ਸੈਸ਼ਨ ਹੈ ਨਾ। ਸੋ ਉਹ ਸਵਾਲ ਤਾਂ ਇਹਨਾਂ ਦੇ ਪਾਲੇ 'ਚ ਖੜਾ ਹੋਣਾ। ਪਰ ਰਾਜਪਾਲ ਹੁਣ ਕਹਿੰਦਾ ਜੀ ਕਿ ਮੈਂ ਪਿਛਲੇ ਜੂਨ-ਜੁਲਾਈ, ਜਿਹੜਾ ਜੂਨ ਮਹੀਨੇ 'ਚ ਬੁਲਾਇਆ ਸੀ ਸੈਸ਼ਨ, ਉਹਨੂੰ ਵੀ ਗੈਰ ਕਾਨੂੰਨੀ ਐਲਾਨ ਚੁੱਕਿਆ। ਆਹ ਤੁਹਾਡਾ ਹੋਣ ਵਾਲਾ ਵੀ ਗੈਰ ਕਾਨੂੰਨੀ ਹੈ। ਤੁਸੀਂ GST ਵਾਲੇ ਜਿਹੜੀਆਂ ਸੋਧਾਂ ਹੁਣ ਲਾਗੂ ਕਰਨ ਨੂੰ ਫਿਰਦੇ ਹੋ, ਇਹ ਤਾਂ ਜੁਲਾਈ 'ਚ ਆ ਗਈਆਂ ਸੀ, ਜਦੇ ਸੁੱਤੇ ਪਏ ਹੋ, ਜੱਦਾ ਕਿਉਂ ਨਹੀਂ ਕੀਤਾ? ਹੁਣ ਕਰਨ ਦਾ ਕੋਈ ਮਤਲਬ ਨਹੀਂ, ਇਹ ਵੀ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਮੇਰੇ ਕੋਲ ਆਉਣਗੀਆਂ ਪਹਿਲਾਂ, ਮੈਂ ਨਹੀਂ ਮਨਜ਼ੂਰੀ ਦਿੰਦਾ, ਹੈ ਨਾ। ਤੁਸੀਂ ਕਹਿੰਦਾ ਵਿਧਾਨ ਸਭਾ ਦੇ ਨਿਯਮਾਵਲੀ ਦੀਆਂ ਧੱਜੀਆਂ ਉਡਾ ਰਹੇ ਹੋ, ਮੈਂ ਤੁਹਾਡੀ ਸ਼ਿਕਾਇਤ ਰਾਸ਼ਟਰਪਤੀ ਕੋਲ ਕਰੂੰਗਾ। ਸੋ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਨ ਦਾ ਮਤਲਬ ਰਾਜਪਾਲ ਪੂਰਾ ਕੰਟਰੋਲ ਤਾਂ ਨਹੀਂ ਚਾਹੁੰਦੇ ਪੰਜਾਬ ਦਾ। ਜੀ ਜੀ। ਕਿੰਨੀ ਵਾਰ ਚਰਚਾਵਾਂ ਚੱਲੀਆਂ ਕਿ ਕੇਂਦਰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਸਕਦਾ ਜੀ, ਰਾਜਪਾਲ ਰਾਜ ਲੱਗ ਸਕਦਾ ਜੀ, ਕੀ ਇਹ ਉਧਰ ਨੂੰ ਵਧਾਉਣ ਦੀ ਕਵਾਇਦ ਤਾਂ ਨਹੀਂ? ਪਰ ਜੇਕਰ ਤੁਸੀਂ ਸਰਕਾਰ ਦੇ ਹਵਾਲੇ ਨਾਲ ਸਮਝਣਾ ਹੋਵੇ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ, ਫਿਲਹਾਲ ਇਹਨਾਂ ਦਾ ਕੋਈ ਇੰਨਾ 36 ਦਾ ਅੰਕੜਾ ਨਹੀਂ ਹੈ ਭਾਜਪਾ ਨਾਲ। ਹਾਂ, ਕੁਛ ਖਿੱਚੋਤਾਣ ਦਿੱਲੀ ਦੇ ਹਵਾਲੇ ਨਾਲ ਖਾਸੀ ਵਧੀਆ, ਖਾਸ ਕਰ ਸ਼ਰਾਬ ਪਾਲਿਸੀ ਦੇ ਹਵਾਲੇ ਨਾਲ ਉਹਦਾ ਸੇਕ ਪੰਜਾਬ ਤੱਕ ਆਉਣ ਦੇ ਅਸਾਰ ਖਾਸੇ ਨੇ। ਉਹ ਮਾਮਲਾ ਏਡਾ ਵੱਡਾ ਹੋ ਜਾਵੇ ਫਿਰ ਵੱਖਰੀ ਗੱਲ ਹੈ, ਪਰ ਨਿੱਜੀ ਰਿਸ਼ਤਿਆਂ ਦੇ ਵਿੱਚ ਭਗਵੰਤ ਮਾਨ ਦਾ ਚੰਗਾ ਰਾਬਤਾ ਹੈਗਾ ਭਾਜਪਾਈ ਲੀਡਰਾਂ ਨਾਲ ਵੀ, ਕੇਂਦਰ ਸਰਕਾਰ ਨਾਲ ਵੀ। ਸੋ ਪਰ ਹੁਣ 2 ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ ਹੋਣਾ। ਇਸ 2 ਰੋਜ਼ਾ ਸੈਸ਼ਨ ਦੇ ਹਵਾਲੇ ਨਾਲ ਨਵੀਂ ਚਿੱਠੀ ਲਿਖ ਕੇ ਇਸ ਨੂੰ ਗੈਰ ਕਾਨੂੰਨੀ ਐਲਾਨ ਦਿਆਂ, ਇਹਦੇ ਵਿੱਚ ਆਉਣ ਵਾਲੇ ਜਿਹੜੇ ਬਿੱਲ ਆਉਣੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਉਂਗਲੀ ਧਰ ਕੇ 4 ਬਿੱਲਾਂ ਦੇ ਹਵਾਲੇ ਨਾਲ ਵੀ ਫਿਰ, ਤੇ ਇਹ ਸਾਰੇ ਵਰਤਾਰੇ ਰਾਸ਼ਟਰਪਤੀ ਦਾ ਹਵਾਲਾ ਦੇ ਕੇ ਜਿਵੇਂ ਧਮਕੀ ਭਰੀ ਗੱਲ ਕੀਤੀ ਹੈ ਰਾਜਪਾਲ ਨੇ, ਇਹਦਾ ਮਤਲਬ ਕੋਈ ਨਵਾਂ ਬਖੇੜਾ ਖੜਾ ਕਰ ਸਕਦੇ। ਪਹਿਲਾਂ ਨਾ 4 ਹਫ਼ਤੇ ਪਹਿਲਾਂ ਰਾਜਪਾਲ ਸਾਹਿਬ ਨੇ ਜ਼ਿਕਰ ਕਰਤਾ ਕਿ ਮੈਂ ਫਲਾਂ ਧਾਰਾ ਦਾ ਵਰਤੋਂ ਕਰਕੇ ਨਾ ਰਾਸ਼ਟਰਪਤੀ ਰਾਜ ਲਾ ਦੂੰਗਾ। ਆਪਾਂ ਵੀ ਖਬਰ ਕੀਤੀ ਸੀ ਸ਼ਰਮਾ ਜੀ, ਤੁਹਾਨੂੰ ਯਾਦ ਹੋਣੀ ਆ। ਪੰਜਾਬ ਦੇ ਵਿੱਚੋਂ ਇਸ ਚੀਜ਼ ਉੱਤੇ ਇੰਨਾ ਤਕੜਾ ਪ੍ਰਤੀਕਰਮ ਲੋਕਾਂ ਨੇ ਦਿੱਤਾ ਕਿ ਤੁਹਾਨੂੰ ਮਣੀਪੁਰ ਨਹੀਂ ਦਿੰਦਾ, ਉੱਥੇ ਰਾਸ਼ਟਰਪਤੀ ਰਾਜ ਲੱਗਿਆ। ਤੁਹਾਨੂੰ ਹਰਿਆਣਾ ਨਹੀਂ ਦਿੰਦਾ, 9 ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਰਹੀਆਂ, ਕੀ ਕੁਛ ਹੋਇਆ, ਉੱਥੇ ਲਾ ਲਿਆ ਤੁਸੀਂ ਰਾਸ਼ਟਰਪਤੀ ਰਾਜ। ਤੁਹਾਨੂੰ ਯੂਪੀ ਦੇ ਉਹ ਹਿੱਸੇ ਨਹੀਂ ਦਿਸੇ ਜਿੱਥੇ ਬਲਡੋਜ਼ਰ ਚੱਲਦਾ ਰਿਹਾ। ਸੋ ਤੁਹਾਨੂੰ ਕਰਨਾਟਕ, ਕੇਰਲਾ ਦੇ ਉਹ ਸਕੂਲ ਕਾਲਜ ਨਹੀਂ ਦਿਸੇ ਜਿੱਥੇ ਸਟੂਡੈਂਟ ਆਮੋ ਸਾਹਮਣੇ ਹੋ ਗਏ ਹਿਜਾਬ ਦੇ ਮੁੱਦੇ ਨੂੰ ਲੈ ਕੇ। ਤਕੜਾ ਪ੍ਰਤੀਕਰਮ ਦਿੱਤਾ, ਉਸ ਤੋਂ ਬਾਅਦ ਸੁਰਾਂ ਨਰਮ ਪੈ ਗਈਆਂ ਸੀ। ਪਰ ਉਹ ਪਤਾ ਨਹੀਂ, ਪੰਜਾਬ ਦੇ ਲੋਕਾਂ ਨੇ ਆਪਣੇ 117 MLA ਚੁਣੇ ਨੇ, ਉਹਨਾਂ ਚੋਂ 92 ਜੇ ਆਮ ਆਦਮੀ ਦੇ ਚੁਣੇ ਨੇ, ਉਹਨਾਂ ਨੂੰ 5 ਸਾਲ ਲਈ ਮੌਕਾ ਦਿੱਤਾ। ਉਹਨਾਂ 'ਚ ਖਾਮੀਆਂ ਹੋਣਗੀਆਂ, ਗਲਤੀਆਂ ਕਰਨਗੇ, ਸੁਧਾਰਾਂਗੇ, ਪੁੱਛਾਂਗੇ, ਸਵਾਲ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਰਾਸ਼ਟਰਪਤੀ ਰਾਜ ਮਨਜ਼ੂਰ ਹੈ। ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਇਹ ਭਾਜਪਾ ਰਾਜਪਾਲ ਇਹ ਭੁੱਲ ਜਾਵੇ ਕਿ ਤੁਸੀਂ ਸਾਡੀ ਚੁਣੀ ਹੋਈ ਸਰਕਾਰ ਨੂੰ ਦੇਖ ਕੇ ਸੋਚੋਗੇ ਕਿ ਅਸੀਂ ਧੱਕੇ ਨਾਲ ਆਪਣਾ ਰਾਜ ਲਾ ਲਾਂਗੇ। ਇਹ ਵੀ ਮਨਜ਼ੂਰ ਨਹੀਂ ਹੈ। ਜੀ ਜੀ, ਸਾਡੇ ਬੰਦੇ ਗਲਤ ਕਰਨਗੇ, ਸਾਨੂੰ ਟੋਕਣੇ ਆਉਂਦੇ ਨੇ। ਸੁਨੀਲ ਜਾਖੜ ਨੂੰ ਵੀ ਸਵਾਲ ਹੋ ਗਿਆ ਸੀ ਇਸ ਮਸਲੇ ਤੇ, ਜਾਖੜ ਨੂੰ ਵੀ ਸਵਾਲ ਹੋ ਗਿਆ ਸੀ, ਫਿਰ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ ਸੀਗਾ। ਪਰ ਉਸ ਤੋਂ ਬਾਅਦ ਇਹਨਾਂ ਨੇ ਸੁਰਾਂ ਥੋੜ੍ਹੀਆਂ ਜਿਹੀਆਂ ਫਰਕ ਪਿਆ ਸੀਗਾ। ਔਰ ਇਹ ਹੋਣਾ ਚਾਹੀਦਾ, ਰੈਕਟ ਹੋਣਾ ਚਾਹੀਦਾ। ਇਹੀ ਸਾਡੇ ਦੂਜੇ ਦੇਸ਼ ਨਾਲੋਂ ਲਹਿਦਾ ਹੋਣ ਦੀ ਨਿਸ਼ਾਨੀ ਹੈ।
ਇਹੀ ਸਾਡੇ ਐਕਸ਼ਨ ਤੇ ਰਿਐਕਸ਼ਨ ਕਰਨ ਦੀ ਨਿਸ਼ਾਨੀ ਹੈ ਕਿ ਅਸੀਂ ਰਿਐਕਟ ਕਰਦੇ ਹਾਂ। ਤੇ ਗੱਲ ਕਰੀਏ ਵਿਧਾਨ ਸਭਾ ਦੀ, SYL ਨਸ਼ੇ ਤੇ ਨੌਕਰੀਆਂ, ਕਹਿੰਦੇ ਵਿਧਾਨ ਸਭਾ ਦੇ ਵਿੱਚ ਕਿਹੜਾ ਜਿਹੜਾ ਉਹ ਕਿਹਨੂੰ ਘੇਰੂਗਾ, ਕਿਉਂਕਿ ਬਹਿਸਾਂ ਦੇ ਸੱਦੇ ਤਾਂ ਸਰਕਾਰ ਦੇ ਹੀ ਜਾਂਦੀ ਹੈ, ਵਿਰੋਧੀ ਧਿਰਾਂ ਵਾਲੇ ਰੋਲ 'ਚ ਤਾਂ ਸਰਕਾਰ ਆਪ ਖੁਦ ਹੈ। ਦੇਖੋ, ਵੈਸੇ ਤਾਂ ਇਹ 2 ਰੋਜ਼ਾ ਵਿਸ਼ੇਸ਼ ਸੈਸ਼ਨ SYL ਦੇ ਮੁੱਦੇ ਤੇ ਹੀ ਬੁਲਾਇਆ ਗਿਆ। ਜੀ ਜੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਦਾ ਇਹ ਸੈਸ਼ਨ ਬੁਲਾਉਣ ਦੇ ਪਿੱਛੇ ਜਿਹੜਾ ਮਕਸਦ ਆ ਸਰਕਾਰ ਦਾ, ਉਹ ਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ। ਸੋ ਉਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਕੁਝ ਸਖਤ ਨਜ਼ਰ ਆ ਰਹੀ ਹੈ ਤੇ ਉਹ ਕੁਝ ਐਕਸ਼ਨ ਲੈਣ ਦੇ ਮੂਡ 'ਚ, ਤੇ ਉਸ ਪਹਿਲੂ ਨੂੰ ਲੈ ਕੇ ਪੰਜਾਬ ਦਾ ਵਿਸ਼ੇਸ਼ 2 ਰੋਜ਼ਾ ਸੈਸ਼ਨ ਬੁਲਾਇਆ ਗਿਆ ਕਿ ਆਪਾਂ ਕਿਸ ਤਰ੍ਹਾਂ ਅੱਗੇ ਵਧਣਾ, ਆਪਣੀ ਇੱਕ ਸਾਂਝੀ ਰਾਏ ਬਣੇ। ਮੈਂ ਉਮੀਦ ਕਰਦਾ ਕਿ ਪੰਜਾਬ ਦੇ 117 MLA ਆਪਣੀਆਂ ਪਾਰਟੀਆਂ, ਆਪਣੇ ਰੁਤਬੇ, ਆਪਣੀ ਹੋਂਦ, ਆਪਣਾ ਹਉਮੈ ਹੰਕਾਰ ਲਾਂਭੇ ਰੱਖ ਕੇ ਸਿਰਫ ਪੰਜਾਬ ਦੇ ਹਿੱਤਾਂ ਨੂੰ ਤੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਧਿਆਨ 'ਚ ਰੱਖ ਕੇ ਤਕਰੀਰ ਕਰਨਗੇ, ਬਹਿਸ ਕਰਨਗੇ ਤੇ ਉਹਦੇ ਵਿੱਚ ਇੱਕ ਸਾਂਝੀ ਰਾਏ ਬਣਾਉਣਗੇ। ਪਰ ਇਹਨਾਂ ਦਾ ਪੁਰਾਣਾ ਟਰੈਕ ਰਿਕਾਰਡ ਬੋਲਦਾ ਜੀ, ਇਹਨਾਂ ਦੇ ਬਾਹਰ ਦੇ ਕੀਤੇ ਹੋਏ ਟਵੀਟ, ਮੀਡੀਆ 'ਚ ਦਿੱਤੇ ਹੋਏ ਬਿਆਨ ਬੋਲਦੇ ਇੱਕ ਅੰਦਰ ਗੁਲਾਮੀ ਵੀ ਹੋਣਗੇ, ਗਾਲੋ ਗਾਲੀ ਵੀ ਹੋਣਗੇ। ਇੱਕ ਦੂਏ ਦੇ ਲੀੜੇ ਫਾੜਨ ਤੱਕ ਵੀ ਜਾਣਗੇ, ਇੱਕ ਦੂਏ ਦੇ ਪੋਤੜੇ ਫੁੱਲਣ ਤੱਕ ਵੀ ਜਾਣਗੇ, ਤੇ ਇੱਕ ਦੂਏ ਨੂੰ ਨੀਵਾਂ ਦਿਖਾ ਕੇ ਖੁਸ਼ ਹੋ ਜਾਣਗੇ ਕਿ ਲੈ ਬਾਈ ਮੈਂ ਫਲਾਣਾ ਦੱਬ ਲਿਆ। ਕੋਈ ਬਾਹਰ ਗੱਡੀਆਂ ਦੇ ਬਾਹਰ ਉਤਰਦੇ ਹੀ ਮੀਡੀਆ ਦੇ ਕੰਨੀ ਨੂੰ ਭੱਜੂਗਾ, ਕੋਈ ਅੰਦਰੋਂ ਚੋਲੇ ਪਾ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰੂਗਾ, ਕੋਈ ਅੰਦਰ ਨਾਅਰੇਬਾਜ਼ੀ ਕਰੂਗਾ, ਕੋਈ ਇੱਕ ਦੂਏ ਨੂੰ ਕਿੱਬੀ ਦਿਖਾਊਗਾ। ਪੰਜਾਬ ਦੇ ਮਸਲੇ ਤੇ ਜਿਹੜੀ ਧਿਰ ਜੀ ਹੋ ਕੇ ਗੱਲ ਨਹੀਂ ਕਰਦੀ, ਇਹਨਾਂ ਨੂੰ ਤੁਸੀਂ ਪੰਜਾਬ ਤੈਸ਼ੀ ਨਹੀਂ। ਜੇ ਤੇਰਾ ਪੰਜਾਬ ਤੈਸ਼ੀ ਹੁੰਦੀ ਹੈ ਤਾਂ ਅੱਜ SYL ਦਾ ਮਸਲਾ ਹੀ ਸਾਡੇ ਗੱਲ ਨਾ ਪਿਆ ਹੁੰਦਾ। ਬੇਸ਼ੱਕ ਕਹਿੰਦੇ ਜੀ ਕਾਂਗਰਸ ਨੇ ਤਿਆਰੀ ਕਰ ਲਈ SYL ਦੇ ਮੁੱਦੇ ਤੇ ਘੇਰਨਾ ਜੀ, ਕਹਿੰਦੇ ਇਹਨਾਂ ਨੂੰ, ਹੈ ਨਾ। ਅੱਛਾ, ਆ ਜੀ ਕਹਿੰਦੇ ਅਕਾਲੀ ਔਰ BJP ਵਾਲੇ ਵੀ ਕਹਿੰਦੇ ਨੇ ਕਿ ਨਾ ਜੀ ਨਾ, ਅਸੀਂ ਤਾਂ ਇਹਨਾਂ ਨੂੰ ਅਮਨ ਕਾਨੂੰਨ ਦੇ ਮਸਲੇ ਤੇ ਵੀ ਪੁੱਛਾਂਗੇ ਜੀ ਸਵਾਲ ਜੀ, ਅਸੀਂ ਤਾਂ ਬੇਰੁਜ਼ਗਾਰ ਵਾਲੇ ਮਸਲੇ ਤੇ। ਕਹਿੰਦੇ ਜੀ ਅਕਾਲੀ ਦਲ ਤਾਂ ਬਿੱਲ ਲਿਆਉਣ ਨੂੰ ਫਿਰਦਾ ਸੰਦੀਪ ਪਾਠਕ ਵਾਲੇ ਮਾਮਲੇ ਦੇ ਵਿੱਚ ਕਿ ਉਹਦੇ ਖਿਲਾਫ ਮਤਾ ਲਿਆਂਦਾ ਜਾਵੇ ਜੀ, ਉਹਨੂੰ ਹੈ ਨਾ ਹਟਾਉਣ ਦਾ ਮਤਾ ਲਿਆਂਦਾ ਜਾਵੇ, ਇਹੋ ਜਿਹੇ ਮਤੇ ਦੀ ਵੀ ਤਿਆਰੀ। ਤੇ ਉਧਰ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੀ ਕੋਈ ਨਾ, ਤੁਹਾਡੀ ਤਾਂ 7-7 ਪੀੜ੍ਹੀਆਂ ਦਾ ਹਿਸਾਬ ਕਰਾਂਗੇ। ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਗੁਜ਼ਾਰੀ ਜਾਂ ਪਿਛਲੀਆਂ ਸਰਕਾਰਾਂ ਦੇ ਕਾਰਗੁਜ਼ਾਰੀਆਂ ਫਰੋਲਣ ਦੀ ਥਾਂ ਦੇ ਉੱਤੇ ਨਿੱਜੀ ਪੀੜ੍ਹੀਆਂ ਦਰ ਪੀੜ੍ਹੀਆਂ ਫਰੋਲਣ ਨੂੰ ਜ਼ਿਆਦਾ ਭਰੋਸਾ ਕਰਦੀ ਹੈ ਨਾ। ਸੋ ਉਹਦਾ ਢੰਗ ਤਰੀਕਾ ਇਹ ਹੈ ਕਿ ਹਾਂ ਉਹ ਖਾਨਦਾਨ ਦੇ ਨਿੱਜੀ ਟਿੱਪਣੀ ਕਰਕੇ, ਕਮੈਂਟ ਕਰਕੇ ਉਹ ਉਸ ਵੱਲ। ਸੋ ਜਦੋਂ ਇੱਕ ਦੂਜੇ ਦੇ ਉੱਤੇ ਤੁਸੀਂ ਦੂਸ਼ਣਬਾਜ਼ੀ ਤੇ ਆਓਗੇ ਤਾਂ ਤੁਸੀਂ ਮੌਜੂਦਾ ਮਸਲਾ, ਮੌਜੂਦਾ ਸਥਿਤੀ ਤੇ ਉਹਦੇ ਹੱਲ ਤੋਂ ਬਹੁਤ ਦੂਰ ਚਲੇ ਜਾਓਗੇ। ਪੰਜਾਬ ਦੇ ਲੋਕ ਸਮੇਂ-ਸਮੇਂ ਆਪਣਾ ਜਵਾਬ ਦਿੰਦੇ ਰਹੇ ਨੇ। ਜੀ ਜੀ। ਜੇ ਅਕਾਲੀ ਦਲ ਨੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਸਹੀ ਭੂਮਿਕਾ ਨਿਭਾਈ ਹੁੰਦੀ, ਨਸ਼ੇ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਹ ਸ਼ਾਇਦ ਸੱਤਾ ਦੇ ਨੇੜੇ ਤੇੜੇ ਰਹਿ ਜਾਂਦੇ। ਜੀ ਜੀ। ਜੇ ਗੁਟਕਾ ਸਾਹਿਬ ਵਾਲੀ ਆਪਣੀ ਸਹੁੰ ਪਗਾਈ ਹੁੰਦੀ, ਆਪਣਾ ਵਾਅਦਾ ਨਿਭਾਇਆ ਹੁੰਦਾ, ਤਾਂ ਅੱਜ ਇਸ ਸਥਿਤੀ 'ਚ ਨਾ ਹੁੰਦੇ। ਗੱਲ ਆਮ ਆਦਮੀ ਪਾਰਟੀ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਮੁੱਦਿਆਂ ਦੇ ਹੱਲ ਕਹਿ ਕੇ ਆਏ ਆ, ਜਿਹੜੇ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਆਏ ਆ, ਜੇ ਉਹਦੀ ਬਜਾਏ ਭੰਡਾ ਭੰਡਾਈ, ਰੌਲਾ ਰਵਾਈ, ਕਾਮਾ ਰੋਲੀ, ਦੂਸ਼ਣਬਾਜ਼ੀ 'ਚ ਲੰਘਾਤਾ, ਫਿਰ ਕੁਛ ਨਹੀਂ। ਇਹ 2 ਦਿਨ ਦਾ ਸੈਸ਼ਨ ਕਾਫੀ ਤਸਵੀਰ ਸਾਫ਼ ਕਰੂਗਾ ਕਿ ਅਜੇ ਵੀ ਕੋਈ ਧਿਰ ਪੰਜਾਬ ਨੂੰ ਲੈ ਕੇ ਗੰਭੀਰ ਹੈ ਕਿ ਨਹੀਂ। ਬੇਸ਼ੱਕ ਵਿਰੋਧੀ ਦਲ ਕਹਿੰਦੇ ਨੇ ਕਿ ਅਸੀਂ ਪੂਰੀ ਤਿਆਰੀ ਨਾਲ ਜਾਵਾਂਗੇ, ਅਸੀਂ ਘੇਰਾਂਗੇ, ਪਰ ਇਹਨਾਂ ਦੀਆਂ ਸਰਕਾਰਾਂ ਦੇ ਸਮੇਂ 'ਚ ਇਹਨਾਂ ਦੇ ਕੀਤੇ ਕਾਰੇ ਹੀ ਇਹਨਾਂ ਨੂੰ ਬੋਲਣ ਤੋਂ ਰੋਕਣ ਲਈ ਮਜਬੂਰ ਕਰ ਦੇਣਗੇ। ਇਹ ਦੂਸਰੇ ਸੱਤਾਧਾਰੀ ਧਿਰ ਦੇ ਕੋਲ ਇੰਨਾ ਕੁਛ ਹੈ ਇਹਨਾਂ ਦੇ ਖਿਲਾਫ ਬੋਲਣ ਲਈ, ਕਿਉਂਕਿ ਇਹਨਾਂ ਦੀਆਂ 10-20 ਸਾਲਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਨੇ। ਪਿਛਲੇ 70 ਸਾਲਾਂ 'ਚ ਇਹਨਾਂ ਦਾ ਹੀ ਆਦਾਨ ਪ੍ਰਦਾਨ ਹੁੰਦਾ ਰਿਹਾ, ਤੇ ਅਗਲੇ ਕਹਿੰਦੇ ਸਾਡਾ ਤਾਂ 1.5 ਸਾਲ ਦਾ ਹੀ ਹੈ। 1.5 ਸਾਲ ਦੇ ਹਿਸਾਬ ਨਾਲ ਸਾਡੇ ਕਰਜ਼ਿਆਂ ਦਾ ਹਿਸਾਬ ਪੁੱਛ ਲਿਓ, ਸਾਡੇ ਖਰਚਿਆਂ ਦਾ ਹਿਸਾਬ ਪੁੱਛ ਲਿਓ, ਸਾਡੇ ਜਹਾਜ਼ਾਂ ਦਾ ਹਿਸਾਬ ਪੁੱਛ ਲਿਓ, ਸਾਡੀਆਂ ਵਿਆਹਾਂ 'ਚ ਅੜਾਏ ਕਮਰਿਆਂ ਦਾ ਹਿਸਾਬ ਪੁੱਛ ਲਿਓ। ਇਹੋ ਜਿਹੇ ਹਿਸਾਬ ਕਿਤਾਬ ਪੁੱਛ ਸਕਦੇ ਹੋ, ਪਰ ਜਿਹੜੇ ਬੁਨਿਆਦੀ ਮੁੱਦੇ ਨੇ SYL ਦਾ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਭਾਸ਼ਾਈ ਇਲਾਕਿਆਂ ਦਾ, ਚੰਡੀਗੜ੍ਹ ਦਾ, ਜਾਂ ਪੰਜਾਬ ਦੇ ਇਸ ਮੌਜੂਦਾ ਕਰਜ਼ੇ ਦੇ ਹਾਲਾਤ ਦਾ, ਉਹਦੇ ਲਈ ਕਹਿੰਦਾ ਬਖਸ਼ੇ ਤੁਸੀਂ ਵੀ ਨਹੀਂ ਜਾਣੇ। ਸੋ ਇਸ ਲਈ ਇਹ ਕਾਮਾ ਰੋਲੀ ਦੇ ਵਿੱਚੋਂ ਹੱਲ ਕੱਢਣ ਦੀ ਕੋਸ਼ਿਸ਼ ਹੋਊਗੀ, ਇਹ ਬਹੁਤ ਘੱਟ ਉਮੀਦ ਆ। ਪਰ ਫਿਰ ਵੀ 2 ਦਿਨ ਦੇ ਸੈਸ਼ਨ ਤੇ ਅਸੀਂ ਨਜ਼ਰ ਰੱਖਾਂਗੇ ਕਿ ਕੀ ਸੱਚਮੁੱਚ ਕੋਈ ਪੰਜਾਬ ਨੂੰ ਲੈ ਕੇ ਫਿਕਰਮੰਦ ਹੈ ਕਿ ਸਿਰਫ ਦੂਸ਼ਣਬਾਜ਼ੀ ਕਰਨ ਲਈ ਇਕੱਠੇ ਹੋਣਗੇ। ਜੇ ਤੁਸੀਂ ਨਿੱਜੀ ਕਮੈਂਟ ਹੀ ਕਰਨੇ ਆ, ਜੇ ਤੁਸੀਂ ਪਿਛੋਕੜ ਤੇ ਹੀ ਜਾਣਾ, ਤੇ ਵਿਧਾਨ ਸਭਾ ਸੈਸ਼ਨ ਸੱਦਣ ਦੀ ਕੀ ਲੋੜ ਹੈ? ਫਿਰ ਬਿਲਕੁਲ, ਫਿਰ ਤਾਂ ਬਾਹਰ ਪ੍ਰੈਸ ਕਾਨਫਰੰਸਾਂ ਕਰ ਲਓ, ਇੱਕ ਦਿਨ ਅਕਾਲੀ ਕਰ ਲੈਣ, ਇੱਕ ਦਿਨ ਕਾਂਗਰਸੀ ਕਰ ਲੈਣ, ਫਿਰ ਲੋਕਾਂ ਦਾ ਪੈਸਾ ਫੂਕਣ ਦਾ ਕੀ ਮਤਲਬ ਬਣਦਾ? ਕਰੋੜਾਂ ਰੁਪਈਆ ਖਰਚ ਹੁੰਦਾ ਜੀ, ਕਰੋੜਾਂ ਰੁਪਏ ਖਰਚ ਹੁੰਦਾ।
ਜਵਾਬਦੇਹ ਸੱਤਾਧਾਰੀ ਧਿਰ ਹੋਣੀ ਚਾਹੀਦੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਪਿਛਲਿਆਂ ਨੇ ਜੋ ਕੀਤਾ, ਪਰ ਤੁਸੀਂ ਇਹ ਸ਼ੁਕਰ ਕਿਉਂ ਨਹੀਂ ਕਰਦੇ ਪੰਜਾਬ ਦੀ ਜਨਤਾ ਦਾ ਕਿ ਜੇਕਰ ਉਹ ਇਹ ਗੁਨਾਹ ਨਾ ਕਰਦੇ ਤਾਂ ਤੁਹਾਨੂੰ ਸੱਤਾ ਕਿਹਨੇ ਦੇਣੀ ਸੀ? ਬਿਲਕੁਲ ਬਿਲਕੁਲ। ਜੀ, ਤੇ ਆਪਾਂ ਗੱਲ ਕਰੀਏ ਸ਼ੈਲਰਾਂ ਦੀ ਹੜਤਾਲ ਦੀ, ਸ਼ਰਮਾ ਜੀ, ਮੰਡੀਆਂ ਦੇ ਵਿੱਚ ਝੋਨੇ ਦੇ ਪਹਾੜ ਲੱਗੇ ਪਏ ਆ ਜੀ। ਪ੍ਰਵੀਨ ਜੀ, ਜਦੋਂ ਝੋਨੇ ਦੀ ਆਮਦ ਸ਼ੁਰੂ ਹੋਈ ਤਾਂ ਉਸ ਸਮੇਂ ਆੜ੍ਹਤੀਆਂ ਵੱਲੋਂ ਵੀ ਆਪਣੇ ਕਮਿਸ਼ਨ ਨੂੰ ਲੈ ਕੇ, ਸਿਸਟਮ ਨੂੰ ਲੈ ਕੇ, ਹੈ ਨਾ, ਲੇਬਰ ਵੱਲੋਂ ਵੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਪਰ ਜਿਵੇਂ ਹੀ ਝੋਨੇ ਦੀ ਆਮਦ ਸ਼ੁਰੂ ਹੋਈ ਤੇ ਕਿਸਾਨਾਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਆੜ੍ਹਤੀਆਂ ਨੇ ਤੇ ਲੇਬਰ ਨੇ ਤਾਂ ਆਪਣੀ ਹੜਤਾਲ ਵਾਪਸ ਲੈ ਲਈ ਜੀ। ਪਰ ਸ਼ੈਲਰਾਂ ਵਾਲੇ ਅੜੇ ਨੇ। ਸ਼ੈਲਰਾਂ ਵਾਲੇ ਕਹਿੰਦੇ ਕਿ ਸਾਡੇ ਨਾਲ ਧੋਖਾ ਹੋ ਰਿਹਾ, ਕਿ ਸਾਡੇ 'ਚ ਇੰਨਾ ਕੁਛ ਕਮੀਆਂ ਕੱਢ ਦਿੱਤੀਆਂ ਜਾਂਦੀਆਂ ਤੇ ਸਾਰਾ ਬੋਝ ਸਾਡੇ ਤੇ ਪਾ ਦਿੱਤਾ ਜਾਂਦਾ ਹੈ। ਉਸ ਹਵਾਲੇ ਨਾਲ ਉਹਨਾਂ ਨੇ ਹੜਤਾਲ ਦੇ ਉੱਤੇ ਜਾਣ ਦਾ ਫੈਸਲਾ ਕੀਤਾ। ਇੱਕ ਤਾਂ ਉਹ ਕਹਿੰਦੇ ਜੀ ਕੋਈ ਪਹਿਲੂ ਹੈਗਾ RK ਸੈਂਪਲ ਦਾ, ਜਿਹੜਾ ਸੈਂਪਲ ਭਰਿਆ ਜਾਂਦਾ ਉਹ ਨਮੀ ਨੂੰ ਲੈ ਕੇ, ਕਿੰਨੀ ਉਹਦੇ ਵਿੱਚ, ਹੈ ਨਾ, ਉਹ ਸਾਰਾ ਉਸ ਹਵਾਲੇ ਨਾਲ, ਮਤਲਬ ਕਿ ਸੋ ਮੌਇਸਚਰ ਕਿੰਨਾ ਜੀ ਕੀ ਹੈ, ਉਹ ਕਹਿੰਦੇ ਸਾਨੂੰ ਤੰਗ ਕਰਨ ਦਾ ਤਰੀਕਾ। ਦੂਜਾ ਕਹਿੰਦੇ ਜਿਹੜਾ ਬਾਰਦਾਨਾ ਸੀ, ਉਹ ਬਾਰਦਾਨੇ ਦੇ ਪਹਿਲਾਂ 2017-18 ਤੋਂ ਸਾਨੂੰ 7 ਰੁਪਏ 32 ਪੈਸੇ ਪ੍ਰਤੀ ਬੋਰੀ ਮਿਲਦੀ ਸੀ ਬਾਰਦਾਨੇ ਦੀ। ਹੁਣ ਕਹਿੰਦੇ ਉਹ ਰੇਟ ਘਟਾ ਕੇ 3 ਰੁਪਏ 75 ਪੈਸੇ ਕਰਤਾ। ਇਹ ਭਰਪਾਈ ਕਿੱਥੋਂ ਕਰਾਂਗੇ? ਸੋ ਇਹੋ ਜਿਹੇ ਕੁਝ ਮਸਲਿਆਂ ਨੂੰ ਲੈ ਕੇ ਸ਼ੈਲਰਾਂ ਨੇ ਹੜਤਾਲ ਕਰਤੀ ਤੇ ਹੜਤਾਲ ਦਾ ਨਤੀਜਾ ਕਿ ਪੰਜਾਬ ਦੀਆਂ ਮੰਡੀਆਂ 'ਚ ਖਰੀਦਿਆ ਹੋਇਆ ਝੋਨਾ ਜਾਂ ਅਣਖਰੀਦਿਆ ਹੋਇਆ ਝੋਨਾ, ਉਹਦੇ ਢੇਰ ਲੱਗੇ ਨੇ। ਜਿਹੜਾ ਖਰੀਦ ਲਿਆ ਉਹਦੀ ਵੀ ਚੁਕਾਈ ਨਾ ਹੋਣ ਕਰਕੇ, ਲਿਫਟਿੰਗ ਨਾ ਹੋਣ ਕਰਕੇ, ਜਿਹੜਾ ਨਵਾਂ ਝੋਨਾ ਆ ਰਿਹਾ, ਕਿਉਂਕਿ ਝੋਨੇ ਦਾ ਸੀਜ਼ਨ ਲੰਬਾ ਹੁੰਦਾ ਕਣਕ ਦੇ ਮੁਕਾਬਲੇ, ਵੈਰਾਈਟੀਆਂ ਇੰਨੀਆਂ ਨੇ, ਕਿਸਮਾਂ ਇੰਨੀਆਂ ਨੇ, ਮਤਲਬ ਕਿ ਵਕਫਾ ਇੰਨਾ ਹੁੰਦਾ ਵਾਢੀ ਦੇ ਵਿੱਚ ਕਿ ਉਹ ਲੰਮਾ ਚੱਲਦਾ। ਤੇ ਹੁਣ ਜੇ ਲਿਫਟਿੰਗ ਹੀ ਨਹੀਂ ਹੋਊਗੀ, ਢਵਾਈਓ ਨਹੀਂ ਹੋਊਗੀ, ਚੁਕਾਈਓ ਨਹੀਂ ਹੋਊਗੀ, ਤਾਂ ਉਹਦਾ ਨਤੀਜਾ ਕਿ ਮੰਡੀਆਂ ਦੇ ਵਿੱਚ ਥਾਂ ਹੀ ਨਹੀਂ ਮਿਲਣੀ। ਹੁਣ ਜਿਹੜਾ ਨਵਾਂ ਝੋਨਾ ਆ ਰਿਹਾ ਉਹ ਸਿੱਟਣ ਨੂੰ ਥਾਂ ਨਹੀਂ, ਸੜਕਾਂ ਤੇ, ਮੰਡੀਆਂ ਦੇ ਗੇਟਾਂ ਤੇ ਜਾਂ ਟਰੈਲੀਆਂ 'ਚ ਕਿਸਾਨ ਖੜੇ ਨੇ। ਸੋ ਇਹ ਸਾਰਾ ਵਰਤਾਰਾ ਕਈ ਲਿਆਉਣ ਤੋਂ ਵੱਢਣ ਤੋਂ ਰੁਕੀ ਜਾਂਦੇ ਨੇ ਕਿ ਨਹੀਂ ਕੱਟ ਸਕਦੇ। ਲਿਫਟਿੰਗ ਦੇ ਇੰਤਜ਼ਾਰ 'ਚ ਪੰਜਾਬ ਦੀਆਂ ਮੰਡੀਆਂ 'ਚ 20 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਪਿਆ ਜੀ, ਜਿਹੜਾ ਚੱਕਿਆ ਨਹੀਂ ਗਿਆ। ਠੀਕ ਹੈ, ਵਿਕਣ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ। ਜਿਹੜਾ ਖਰੀਦ ਲਿਆ ਏਜੰਸੀਆਂ ਨੇ ਉਹਦੇ ਵਿੱਚੋਂ 20.18 ਲੱਖ ਮੀਟ੍ਰਿਕ ਟਨ ਝੋਨਾ। ਸੋ ਆ ਮੇਰੇ ਕੋਲ ਕੁਝ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ। ਕਹਿੰਦੇ ਜੀ ਹੁਣ ਤੱਕ ਪੰਜਾਬ ਦੀਆਂ ਮੰਡੀਆਂ 'ਚ 31.48 ਲੱਖ ਮੀਟ੍ਰਿਕ ਟਨ ਝੋਨਾ ਆ ਚੁੱਕਿਆ। ਮੈਂ ਲੰਘੇ ਪਰਸੋਂ ਰਾਤ ਦੇ ਤੱਕ ਦੇ ਅੰਕੜੇ ਨੇ। 31.48 ਲੱਖ ਮੀਟ੍ਰਿਕ ਟਨ ਝੋਨਾ ਆਇਆ, ਜਿਹਦੇ ਵਿੱਚੋਂ 30.42 ਲੱਖ ਮੀਟ੍ਰਿਕ ਟਨ ਝੋਨਾ ਖਰੀਦ ਲਿਆ ਗਿਆ। 31 ਚੋਂ 30 ਖਰੀਦ ਲਿਆ, 30.5 ਤੋਂ ਕਰੀਬ 30.42 ਲੱਖ ਮੀਟ੍ਰਿਕ ਟਨ, ਤੇ ਜਿਹਦੇ ਵਿੱਚੋਂ 20.18 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦੇ ਬਾਵਜੂਦ ਵੀ ਚੱਕਿਆ ਨਹੀਂ ਗਿਆ। ਮਤਲਬ 10 ਲੱਖ ਮੀਟ੍ਰਿਕ ਟਨ ਝੋਨਾ ਹੀ ਚੱਕਿਆ ਨਾ ਤੁਸੀਂ। ਬਾਕੀ ਸਾਰਾ ਫਿਰ ਸ਼ੈਲਰਾਂ 'ਚ ਜ਼ਿਆਦਾ ਜਾਂਦਾ ਝੋਨਾ, ਚੌਲ ਬਣ ਕੇ, ਉਹਨਾਂ ਦੀ ਚੁਕਾਈ ਨਹੀਂ ਹੋ ਰਹੀ। ਤੇ ਉਹਦਾ ਅਸਰ ਫਿਰ ਸਾਰੇ ਪਾਸੇ ਇਸ ਗੱਲ ਤੇ ਪੈ ਰਿਹਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਨਗ੍ਰੇਨ ਨੇ 11.84 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਜੀ, ਤੇ ਜਿਹੜਾ ਚੱਕਿਆ ਨਹੀਂ ਉਹ 8 ਲੱਖ ਮੀਟ੍ਰਿਕ ਟਨ ਪਿਆ ਉਹਦਾ। 11 ਚੋਂ 3 ਕੇ ਚੱਕਿਆ, ਸਮਝ ਲਓ 3 ਚ ਪੌਣੇ 4 ਚੱਕਿਆ। ਤੇ ਇਸੇ ਤਰ੍ਹਾਂ FCI ਨੇ ਤਾਂ 0.09 ਝੋਨਾ ਖਰੀਦਿਆ ਜੀ ਜੀ, ਤੇ ਉਹਦੇ ਵਿੱਚੋਂ ਵੀ 0.08 ਪਿਆ ਜੀ ਚੱਕਣੋਂ। ਇਸੇ ਤਰ੍ਹਾਂ ਮਾਰਕਫੈਡ ਨੇ 7.77 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ। ਠੀਕ ਹੈ ਜੀ, ਜਿਸ ਚੋਂ 5.21 ਲੱਖ ਮੀਟ੍ਰਿਕ ਟਨ ਝੋਨਾ ਅਜੇ ਤੱਕ ਚੱਕਿਆ ਹੀ ਨਹੀਂ ਮੰਡੀਆਂ 'ਚ। ਅੱਛਾ, ਮਾਤਰ 2.25 ਲੱਖ ਮੀਟ੍ਰਿਕ ਟਨ ਝੋਨਾ ਚੱਕਿਆ। ਉਹ ਤੋਂ ਬਾਅਦ ਪਨਸਪ ਨੇ 6.74 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਜੀ, ਤੇ ਜਿਸ ਚੋਂ 4.5 ਲੱਖ ਮੀਟ੍ਰਿਕ ਟਨ ਝੋਨਾ ਅਜੇ ਚੱਕਣ ਹੋ ਜਾਂਦਾ। ਠੀਕ ਹੈ, ਤੇ ਵੇਅਰ ਹਾਊਸ ਨੇ ਵੀ 3.60 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ, ਤੇ ਜਿਸ ਚੋਂ 2.41 ਲੱਖ ਮੀਟ੍ਰਿਕ ਟਨ ਝੋਨਾ ਅਜੇ ਚੱਕਣਾ ਰਹਿੰਦਾ। ਸੋ ਜਦੋਂ ਚਕਾਈ ਨਹੀਂ ਹੋਣੀ ਫਿਰ ਪਹਾੜ ਲੱਗਣਗੇ, ਤੇ ਪਹਾੜ ਲੱਗਣ ਦਾ ਅਸਰ ਅਗਲੀ ਫਸਲ ਜਿਹੜੀ ਆ ਰਹੀ ਹੈ ਉਹਦੇ ਉੱਤੇ ਵੀ, ਆੜ੍ਹਤੀਆਂ ਤੇ ਵੀ ਪ੍ਰੈਸ਼ਰ ਆ, ਤੇ ਵਢਾਈ ਤੇ ਵੀ ਅਸਰ ਪੈ ਰਿਹਾ। ਤੇ ਸਰਕਾਰ ਦਾ ਇਸ ਪਹਿਲੂ ਤੇ ਧਿਆਨ ਹੀ ਨਹੀਂਗਾ, ਉਹ ਮਸਲੇ ਹੱਲੇ ਨਹੀਂ ਕਰ ਪਾ ਰਹੀ। ਕੇਂਦਰ ਨੂੰ ਵੀ ਇਸ ਮਸਲੇ ਦੇ ਉੱਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ, ਤੇ ਪੰਜਾਬ ਸਰਕਾਰ ਨੂੰ ਵੀ ਇਸ ਮਸਲੇ ਤੇ, ਅਫਸਰਸ਼ਾਹੀ ਨੂੰ, ਸਾਡੇ ਡੀਸੀਆਂ ਨੂੰ ਵੀ ਇਸ ਮਸਲੇ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿ ਇਹਦੇ ਨਾਲ ਅਗਲੀ ਫਸਲ ਦੀ ਬਿਜਾਈ ਤੇ, ਕਣਕ ਤੇ ਜਾਂ ਹੋਰ ਜਿਹੜਾ ਵੀ ਫਸਲਾਂ ਜਿਹੜੀਆਂ ਬੀਜਣੀਆਂ ਕਿਸਾਨ ਨੇ ਉਹਦੇ ਉੱਤੇ ਵੀ ਅਸਰ ਪੈਣਾ। ਜੀ ਜੀ, ਤੇ ਜਾਂਦਿਆਂ ਦੀ ਗੱਲ ਕਰੀਏ, ਗਡਕਰੀ ਤੋਂ ਕਹਿੰਦੇ ਮਾਨ ਸਾਹਿਬ ਨੇ ਮੰਗੇ ਸੀ 200 ਕਰੋੜ ਰੁਪਈਆ ਤੇ ਮਿਲ ਗਿਆ 250 ਕਰੋੜ ਰੁਪਈਆ। ਕਿਤੇ ਗਡਕਰੀ ਤੋਂ ਜਾ ਕੇ RDF ਮੰਗ ਲੈਣ ਮਾਨ ਸਾਹਿਬ।
ਨਹੀਂ, ਵੈਸੇ ਤਾਂ ਮਾਨ ਸਾਹਿਬ ਕਹਿੰਦੇ ਸੀ ਕਿ ਅਸੀਂ ਕੇਂਦਰ ਤੋਂ ਕੁਝ ਮੰਗਣਾ ਨਹੀਂ, ਹਾਂਜੀ ਕਹਿੰਦੇ ਸੀ, ਹੜਾ ਵੇਲੇ ਕਹਿੰਦੇ ਸੀ। ਪਰ ਕੱਲ ਨਿਤਿਨ ਗਡਕਰੀ ਹੋਰੀ ਕੇਂਦਰੀ ਮੰਤਰੀ ਨੇ ਜਿਹੜਾ ਕਟੜਾ ਦਿੱਲੀ ਐਕਸਪ੍ਰੈਸ ਵੇ ਬਣ ਰਿਹਾ, ਦਿੱਲੀ ਹਾਂਜੀ, ਜੰਮੂ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਵਾਲਾ। ਹੈ ਨਾ, ਉਹ ਜਿਹੜਾ ਐਕਸਪ੍ਰੈਸ ਵੇ ਹੈ ਕਰੀਬ 40,000 ਕਰੋੜ ਦੀ ਲਾਗਤ ਨਾਲ ਹੈ ਪ੍ਰਵੀਨ ਜੀ, ਔਰ ਇਹ 670 ਕਿਲੋਮੀਟਰ ਲੰਬਾ ਹੈ ਜੀ। ਤੇ ਇਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਹੈ ਕਿ 399 ਕਿਲੋਮੀਟਰ ਜਿਹੜੀ ਲੰਬਾਈ ਹੈ ਉਹ ਪੰਜਾਬ ਚ ਹੈ, ਮਤਲਬ 400 ਕਿਲੋਮੀਟਰ ਇਹਨੇ ਪੰਜਾਬ ਚੋਂ ਲੰਘਣਾ ਲਗਭਗ, ਹੈ ਨਾ। ਸੋ ਇਹ 400 ਕਿਲੋਮੀਟਰ ਦੀ ਲੰਬਾਈ ਵਾਲੇ ਦੇ ਵਿੱਚੋਂ 296 ਕਿਲੋਮੀਟਰ ਲਗਭਗ ਤਿਆਰ ਹੈ, ਠੀਕ ਹੈ। ਸੋ 100 ਕਿਲੋਮੀਟਰ ਦਾ ਰਹਿੰਦਾ। ਤੇ ਵੱਡਾ ਪੁਲ, ਸਭ ਤੋਂ ਵੱਡਾ ਪੁਲ ਹੈ ਜਿਹੜਾ ਏਸ਼ੀਆ ਦਾ, ਉਹ ਬਿਆਸ ਦਰਿਆ ਤੇ ਬਣਨਾ, ਤੇ ਉਹ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ। ਤੇ ਇਹਦੇ ਨਾਲ ਕਹਿੰਦੇ ਜੀ 4 ਘੰਟੇ ਚ ਅੰਮ੍ਰਿਤਸਰ ਤੋਂ ਦਿੱਲੀ, ਅੱਛਾ, ਤੇ 6 ਘੰਟੇ ਚ ਕਟੜਾ, ਠੀਕ ਹੈ ਨਾ। ਇਹ ਵੱਖਰੀ ਗੱਲ ਹੈ ਕਿ ਕੀ ਇਹ ਸਿਰਫ ਲੋਕ ਹਿੱਤ ਨੂੰ ਦੇਖ ਕੇ ਬਣਾਇਆ ਗਿਆ ਜਾਂ ਵਪਾਰੀਆਂ ਨੂੰ ਧਿਆਨ ਚ ਰੱਖ ਕੇ ਬਣਾਇਆ ਗਿਆ, ਤੇ ਉਹ ਵਪਾਰੀਆਂ ਦਾ ਮਾਲ ਕਿੱਥੋਂ ਲਿਆ ਕੇ ਕਿਹਦਾ ਵਿਕਣਾ, ਪੰਜਾਬ ਲਈ ਲਾਂਘਾ ਖੁੱਲਣਾ ਕਿ ਨਹੀਂ ਖੁੱਲਣਾ, ਇਹਦਾ ਅਜੇ ਵੀ ਫਿਕਰ ਹੈ। ਪਰ ਇਹ ਸਾਰੇ ਵਰਤਾਰੇ ਦੇ ਬਾਵਜੂਦ ਉੱਥੇ ਕੱਲ ਦਰਬਾਰ ਸਾਹਿਬ ਵੀ ਗਏ ਨਿਤਿਨ ਗਡਕਰੀ ਹੋਰੀ, ਮੱਥਾ ਟੇਕ ਕੇ ਆਏ, ਅਰਦਾਸ ਕਰਕੇ ਆਏ, ਤੇ ਉਸ ਤੋਂ ਬਾਅਦ ਫਿਰ ਬਾਰਡਰ ਦੇ ਉੱਤੇ ਕਹਿੰਦੇ ਜੀ ਪਾਕਿਸਤਾਨ ਵਾਲਿਆਂ ਨੇ 400 ਫੁੱਟ ਝੰਡਾ ਕਰ ਲਿਆ ਸੀ, 418 ਕਰ ਦੇਣਾ। ਇਹ ਵੀ ਇੱਕ ਮੁਕਾਬਲਾ ਹੋਰ ਚੱਲੀ ਜਾਂਦਾ, ਉਹਦੇ ਨਾਲ ਉੱਚਾ ਝੰਡਾ, ਤਿਰੰਗਾ ਝੰਡਾ ਲਹਿਰਾਇਆ। ਇਹ ਝੰਡਾ ਲਹਿਰਾਉਣ ਦੇ ਮੌਕੇ ਇਹਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਵੀ ਸੀ, ਮੰਤਰੀ ਮੰਡਲ ਦੇ ਕਈ ਮੰਤਰੀ ਵੀ ਸੀ, ਨਾਲ ਗੁਰਜੀਤ ਔਜਲਾ ਬਤੌਰ ਮੈਂਬਰ ਪਾਰਲੀਮੈਂਟ ਵੀ ਸੀ। ਉੱਥੇ ਜਿਹੜਾ ਸੜਕ ਨਿਰਮਾਣ ਤੇ ਇਨਫਰਾਸਟ੍ਰਕਚਰ ਹੈ, ਉਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਗਡਕਰੀ ਜੀ ਨਾਲ ਗੱਲ ਕੀਤੀ ਕਿ ਗਡਕਰੀ ਸਾਹਿਬ ਸਾਨੂੰ 160-70 ਕਰੋੜ ਰੁਪਇਆ ਮਿਲਦਾ ਹੈ, ਕਿ ਮੈਂ ਨਹੀਂ ਕਹਿੰਦਾ ਕਿ ਇਹਨੂੰ 220-250 ਕਰੋੜ ਕਰ ਦੋ, 200 ਕਰੋੜ ਤਾਂ ਕਰੇ ਦੋ। ਤੇ ਕਹਿੰਦੇ ਕਿਤਨਾ ਕਹਾ ਆਪਨੇ, ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ 200 ਕਰੋੜ ਜੀ, ਕਹਿੰਦਾ 250 ਕਰੋੜ ਮਨਜ਼ੂਰ ਕੀਤਾ ਜਾਓ। ਅੱਛਾ, ਵਾਹ। ਸੋ ਇਹ ਨਿਤਿਨ ਗਡਕਰੀ ਦੀ ਸ਼ੈਲੀ, ਕੰਮ ਕਰਨ ਦਾ ਅੰਦਾਜ਼ ਭਾਜਪਾ ਦੇ ਬਾਕੀ ਮੰਤਰੀਆਂ ਨਾਲ ਥੋੜਾ ਵੱਖਰਾ ਹੈ। ਸੋ ਉਹ ਆਪਣੀ ਸ਼ੈਲੀ ਲਈ ਜਾਣੇ ਵੀ ਜਾਂਦੇ ਨੇ, ਤੇ ਉਹ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਟੀਮ, ਅਮਿਤ ਸ਼ਾਹ ਦੀ ਟੀਮ ਵੀ ਥੋੜੀ ਔਖੀ ਰਹਿੰਦੀ ਹੈ ਇਸ ਗੱਲੋਂ, ਕਿਉਂਕਿ ਇੱਕੋ ਗਡਕਰੀ ਦਾ ਮੰਤਰਾਲਾ ਹੈ ਜਿਹੜਾ ਆਪਣੇ ਫੈਸਲੇ ਆਪਣੀ ਮਰਜ਼ੀ ਨਾਲ, ਹਾਂ ਪ੍ਰਧਾਨ ਮੰਤਰੀ ਦਾ ਸ਼ਡਿਊਲ ਜਿਹੜਾ ਹੈ ਧਿਆਨ ਚੋਂ ਲਿਆ ਕੇ ਕਰਨਾ, ਉਹ ਪ੍ਰੋਸੈਸ ਹੈਗਾ, ਪਰ ਬਾਕੀ ਤਾਂ ਛਿੱਕ ਵੀ ਪੁੱਛ ਕੇ ਮਾਰਦੇ ਆ, ਕੱਪੜਿਆਂ ਦਾ ਰੰਗ, ਜੈਕਟਾਂ ਦਾ ਰੰਗ ਵੀ ਪੁੱਛ ਕੇ ਪਾਉਂਦੇ ਆ ਨਾ। ਸੋ ਇਹ ਨਿਤਿਨ ਗਡਕਰੀ ਆਜ਼ਾਦ ਹੋ ਕੇ ਕੰਮ ਕਰਨ ਲਈ ਜਾਣੇ ਜਾਂਦੇ ਨੇ। ਸੋ ਉਸੇ ਅੰਦਾਜ਼ ਚੋਂ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਨੂੰ ਵੀ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ, ਮੈਂ ਨਾਲ ਖੜਾ। ਸੋ ਕੀ ਇਹ ਭਗਵੰਤ ਮਾਨ ਨਾਲ ਰਿਸ਼ਤਾ, ਜਾਂ ਨਿਤਿਨ ਗਡਕਰੀ ਦਾ ਅੰਦਾਜ਼, ਜਾਂ ਬੀਜੇਪੀ ਦਾ ਕੋਈ ਬਦਲ ਰਿਹਾ ਢੰਗ ਹੈ? ਪਰ ਫਿਰ ਵੀ ਪੰਜਾਬ ਦੇ ਲਈ ਲਾਹੇਵੰਦ ਖਬਰ ਹੈ ਕਿ 200 ਦੀ ਮੰਗਿਆ ਸੀ, 250 ਕਰੋੜ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਚਲੋ ਜੋ ਮਰਜ਼ੀ ਹੈ, 50 ਕਰੋੜ ਰੁਪਇਆ ਵੱਧ ਹੀ ਮਿਲਿਆ, ਇਹ ਤਸੱਲੀ ਲੱਗੇ ਸਹੀ ਥਾਂ ਤੇ। ਹਾਂਜੀ, ਲੱਗੇ ਸਹੀ ਥਾਂ ਤੇ। ਔਰ ਇਹ ਬਹੁਤ ਘੱਟ ਹੁੰਦਾ ਜਦੋਂ ਕੇਂਦਰ ਸਰਕਾਰਾਂ ਤੋਂ ਕੋਈ ਪੈਕੇਜ ਦੀ ਮੰਗ ਕੀਤੀ ਜਾਵੇ ਤੇ ਉਹਦੇ ਚ ਵੱਧ ਮਿਲੇ। ਆਮ ਤੌਰ ਤੇ ਨੈਗੋਸੀਏਸ਼ਨ ਹੀ ਹੁੰਦੀ ਹੈ ਸ਼ਰਮਾ ਜੀ ਇਹਨਾਂ ਚੀਜ਼ਾਂ ਦੇ ਵਿੱਚ, ਕਿ ਕਿੰਨੇ ਮੰਗੇ ਕਿੰਨੇ ਦਿੱਤੇ। ਤੇ ਪਿਛਲੇ ਦਿਨ ਮੈਨੂੰ ਯਾਦ ਆ ਗਿਆ, ਜਦੋਂ ਤੁਸੀਂ ਖਬਰ ਦੇ ਬਾਰੇ ਗੱਲ ਕਰ ਰਹੇ ਸੀਗੇ, ਤਾਂ ਹਾਕੀ ਦੀ ਜਦੋਂ ਟੀਮ ਜਿੱਤੀ ਸੀਗੀ, ਤਾਂ ਗੁਜਰਾਤ ਦੀ ਐਲੋਕੇਸ਼ਨ ਸਭ ਤੋਂ ਵੱਧ ਹੈ, ਖਿਡਾਰੀ ਉੱਥੋਂ ਕੋਈ ਵੀ ਨਹੀਂ ਗਾ। ਤੇ ਤਗਮਿਆਂ ਦੇ ਮਾਮਲੇ ਦੇ ਵਿੱਚ ਆਪਣਾ ਪੰਜਾਬ ਤੇ ਹਰਿਆਣਾ ਖਾਸੇ ਅੱਗੇ ਨਿਕਲੇ ਨੇ, ਤੇ ਇੱਥੇ ਜਿਹੜਾ ਪੈਕੇਜ ਮਿਲਦਾ ਉਹਨਾਂ ਨੂੰ ਸ਼ਰਮਾ ਜੀ, ਉਹ ਗੁਜਰਾਤ ਦੇ ਮੁਕਾਬਲੇ ਫਿਰ ਵੀ ਘੱਟ ਹੈ। ਤੇ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਐਸੇ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।